व्यूअर्स वेलकम बैक इन प्रोग्राम जी। डॉक्टर साहब जिस तरह कि ਅਸੀਂ ਦੇਖ ਰਹੇ ਹਾਂ ਕਿ ਸਾਡੇ व्यूअर्स ਦੇ ਕਾਫੀ ਸਾਰੇ ਮੈਸੇਜ ਆ ਰਹੇ ਨੇ ਕਿਉਂਕਿ ਜਦੋਂ ਦਾ ਕਰਤਾਰਪੁਰ ਕੋਰੀਡੋਰ ਦਾ ਜੋ ਨੀਂਹ ਪੱਥਰ ਰੱਖਿਆ ਗਿਆ ਹੈ ਤੇ ਕਾਫੀ ਸਾਰੇ ਮੈਸੇਜ ਨੇ। ਅਸੀਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਕੁਲਦੀਪ ਸਿੰਘ ਸਾਹਿਬ ਲਿਖਦੇ ਨੇ ਕਿ ਵੈਰੀ ਗੁੱਡ ਡਾਕਟਰ ਸਾਹਿਬ। ਹਰਮੇਲ ਸਿੰਘ ਸਾਹਿਬ ਲਿਖਦੇ ਨੇ ਇਮਰਾਨ ਖਾਨ ਤੇ ਨਵਜੋਤ ਸਿੱਧੂ ਦੇ ਇਰਾਦੇ ਜਿੰਨੇ ਮਰਜ਼ੀ ਨੇਕ ਹੋਣ ਪਰ ਸਾਨੂੰ ਹਿੰਦੁਸਤਾਨ ਦੀ ਫਿਤਰਤ ਦਾ ਪਤਾ ਇਹ ਜ਼ਹਿਰੀਲਾ ਸੱਪ ਸਿੱਖਾਂ ਨੂੰ ਡੰਗ ਮਾਰੂ ਨਹੀਂ ਹਟ ਸਕਦਾ। ਬਿਲਕੁਲ ਠੀਕ ਫਰਮਾਇਆ ਵੀਰ ਹਰਮੇਲ ਸਿੰਘ ਜੀ। ਹਰਨੇਕ ਸਿੰਘ ਸਾਹਿਬ ਲਿਖਦੇ ਨੇ ਕਿ ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਟੋਨੀ ਢੀਂਡਸਾ ਸਾਨੂੰ ਲਿਖਦੇ ਨੇ ਟੀਵੀ 84 ਅਤੇ ਖਾਲਿਸਤਾਨ ਜ਼ਿੰਦਾਬਾਦ। ਔਰ ਹਰਨੇਕ ਸਿੰਘ ਕਹਿੰਦੇ ਨੇ ਕਿ ਖਾਨ ਜੀ ਗੁੱਡ। ਮਨਵੀਰ ਸਿੰਘ ਸਾਨੂੰ ਲਿਖਦੇ ਨੇ ਕਿ ਕੀ ਹਿੰਦੂਆਂ ਲਈ ਦੇਸ਼ ਪਹਿਲਾਂ ਹੈ ਤੇ ਰਾਮ ਮੰਦਿਰ ਬਾਅਦ ਵਿੱਚ, ਜਾਂ ਇਹ ਬਿਮਾਰੀ ਕੇਵਲ ਕੇਸਾਧਾਰੀ ਹਿੰਦੂਆਂ ਲਈ ਰਾਖਵੀਂ ਹੈ? ਇਹਨਾਂ ਦੇ ਲਈ ਪੈਸਾ ਸਭ ਤੋਂ ਪਹਿਲਾਂ ਤੇ 76 ਦੇ ਯਾਰ ਨੇ। ਮੰਦਰ ਤਾਂ ਇਹਨਾਂ ਨੇ ਪੋਲੀਟੀਕਲ ਇਸ਼ੂ ਖੜਾ ਕੀਤਾ, ਇਹਨਾਂ ਦਾ ਕੋਈ ਆਸਥਾ ਨਹੀਂ ਹੈ ਜੀ। ਮਦਸਰ ਅਲੀ ਸਾਹਿਬ ਲਿਖਦੇ ਨੇ ਡਾਕਟਰ ਸਰ ਯੂ ਆਰ ਗ੍ਰੇਟ। ਹਰਦੀਪ ਸਿੰਘ ਮਹਿਲ ਸਾਹਿਬ ਲਿਖਦੇ ਨੇ ਅਰਦਾਸ ਕਰਦੇ ਆ ਕਿ ਮਾਹੀ ਸਾਹਿਬ ਲਿਖਦੇ ਨੇ ਅਰਦਾਸ ਕਰਦੇ ਆ 84 ਦੀ ਸਾਰੀ ਟੀਮ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਬਖਸ਼ਣ। ਥੈਂਕ ਯੂ ਸੋ ਮਚ ਵੀਰ ਹਰਦੀਪ ਸਿੰਘ ਜੀ। ਅਸੀਂ ਸਾਡੀ ਸਟਰੈਂਥ ਹੀ ਤੁਹਾਡੀ ਅਰਦਾਸ ਹੈ। ਬਿਲਕੁਲ। ਮੁਹੰਮਦ ਕਲੀਮ ਸਾਹਿਬ ਲਿਖਦੇ ਨੇ ਪਾਕਿਸਤਾਨ ਖਾਲਿਸਤਾਨ ਜ਼ਿੰਦਾਬਾਦ। ਜਸਬੀਰ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ ਜੀ। ਹਿੰਦੂ ਸਾਮਰਾਜ ਕਿਵੇਂ ਤਿਲ ਮਿਲਾ ਉੱਠਿਆ ਸਿੱਖ ਪਾਕ ਦੋਸਤੀ ਦਾ ਹੱਥ ਮਿਲਦਿਆਂ। ਬਿਲਕੁਲ। ਅਜੇ ਸਾਡਾ ਘਰ ਨਹੀਂ ਬਣਿਆ ਹੈ, ਅਜੇ ਤਾਂ ਸਿਰਫ ਇੱਕ ਗਲਿਆਰਾ ਖੁੱਲਿਆ ਹੈ। ਦੇਖੋ ਇਹ ਧਰਤੀ ਸ਼ੇਕ ਹੋ ਰਹੀ ਹੈ। ਬਿਲਕੁਲ। ਭਾਈ ਗੁਰਮੀਤ ਸਿੰਘ ਬੱਬਰ ਸਾਹਿਬ ਲਿਖਦੇ ਨੇ ਨਾ ਡਰ ਹੈ ਸਰਕਾਰਾਂ ਦਾ ਨਾ ਪੁਲਿਸ ਦੇ ਹੁਟਰਾਂ ਦਾ, ਇੱਕ ਫੈਨ ਹਾਂ ਸੰਤ ਭਿੰਡਰਾਂ ਵਾਲਿਆਂ ਦਾ ਤੇ ਦੂਜਾ ਇੰਦਰਾ ਗਾਂਧੀ ਦੇ ਛੂਟਰਾਂ ਦਾ। ਆਗੂ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਇੰਨੀ ਦੂਰੋਂ ਚੰਡੀਗੜ੍ਹੋਂ ਪਹੁੰਚ ਕਰਦੇ ਹੋ। ਹਾਂਜੀ। ਫਿਰ ਉਹਨਾਂ ਦਾ ਫਿਰ ਇੱਕ ਹੋਰ ਮੈਸੇਜ ਆ ਗਿਆ, ਉਹਨਾਂ ਨੇ ਉਹੀ ਪੋਇਮ ਲਿਖੀ ਹੈ ਖਾਲਸਾ ਖੁਦ ਖੁਦਾ ਇਹ ਈਨ ਨਾ ਮੰਨੇ ਕਿਸੇ ਦੀ ਬਿਨ ਸੱਚੇ ਪਾਤਸ਼ਾਹ, ਖਾਲਸਾ ਬਾਗੀ ਜਾਂ ਬਾਦਸ਼ਾਹ। ਵਾਹ ਵਾਹ ਜੀ। ਹਰਮੇਲ ਸਿੰਘ ਸਾਹਿਬ ਲਿਖਦੇ ਨੇ ਸਾਡੇ ਗੁਰੂ ਸਾਹਿਬ ਜੀ ਨੇ ਕਦੇ ਵੀ ਇਹ ਨਹੀਂ ਸਿਖਾਇਆ ਕਿ ਹਿੰਦੂ ਤੁਹਾਡਾ ਭਾਈ ਹੈ ਅਤੇ ਉਹ ਬਾਗਾ ਬਾਰਡਰ ਤੋਂ ਪਾਰ ਵਾਲੇ ਮੁਸਲਮਾਨ ਤੁਹਾਡੇ ਦੁਸ਼ਮਣ ਹਨ। ਇਸ ਦੇ ਉਲਟ ਸਗੋਂ ਅਸੀਂ ਜਦੋਂ ਦੇਖਦੇ ਹਾਂ ਇਹਨਾਂ ਨੂੰ ਤਾਂ ਅੰਨੇ ਕਿਹਾ ਹਿੰਦੂ ਅੰਨਾ ਜੀ। ਸੋ ਜ਼ਾਹਰ ਹੈ ਕਿ ਵੀ ਇਹਨਾਂ ਨੇ ਜਿਹੜਾ ਨਫ਼ਰਤ ਫੈਲਾਈ ਸਾਡੇ ਮਨਾਂ 'ਚ। ਜੀ ਡਾਕਟਰ ਸਾਹਿਬ ਅੱਜ ਮੇਘਰਾਜ ਸਿੰਘ ਵੀ ਹਾਜ਼ਰੀ ਲਗਾ ਰਹੇ ਨੇ, ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਇਜ਼ ਵੈਰੀ ਸਟਰੋਂਗ ਵਰਕਿੰਗ ਐਂਡ ਵੈਰੀ ਵਰਕਿੰਗ ਇਨ ਦਾ ਵਰਲਡ। ਬਹੁਤ ਸ਼ੁਕਰੀਆ ਮੇਘਰਾਜ ਸਿੰਘ ਜੀ। ਤੁਹਾਡੀਆਂ ਵੀ ਅੱਜ ਕੱਲ ਵੀਡੀਓਜ਼ ਵਾਇਰਲ ਹੁੰਦੀਆਂ ਨੇ, ਸੋ ਬਿਊਟੀਫੁਲ, ਬੜਾ ਵਧੀਆ ਮਿਹਨਤ ਕਰ ਰਹੇ ਨੇ। ਇਹਨਾਂ ਨੇ ਜਿਸ ਕਰਾਊਡ ਨੂੰ ਤੱਕ ਮੈਸੇਜ ਪਹੁੰਚਾਇਆ, ਹਿੰਦੀ ਜ਼ਬਾਨ ਬੋਲਦੇ ਨੇ ਜੀ, ਔਰ ਜਿਨ੍ਹਾਂ ਤੱਕ ਸਿੱਖੀ ਦਾ ਮੈਸੇਜ ਪਹੁੰਚਾਇਆ ਉਹ ਬਹੁਤ ਜ਼ਰੂਰੀ ਸੀ। ਅਲਟੀਮੇਟਲੀ ਉਹ ਸਾਡੀ ਸਟਰੈਂਥ ਨੇ। ਬਿਲਕੁਲ ਬਿਲਕੁਲ। ਬਾਦ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਤਾ ਸੁੰਦਰ ਵੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਖਾਲਸਾਨ ਜ਼ਿੰਦਾਬਾਦ। ਟੀਵੀ 84 ਗੁੱਡ ਜੌਬ ਰੈਫਰੈਂਡਮ 2020। ਫਿਰ ਇਹਨਾਂ ਦੇ ਮੈਸੇਜ ਨੇ ਕਾਫੀ ਸਾਰੇ। ਕੁਲਦੀਪ ਸਿੰਘ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਦ ਸਿੰਘ ਸਾਨੂੰ ਲਿਖਦੇ ਨੇ, ਉਹਨਾਂ ਦਾ ਕਾਫੀ ਲੰਬਾ ਮੈਸੇਜ ਹੈ। ਪਾਕਿਸਤਾਨ ਨੇ ਇਸ ਦੀ ਪਹਿਲ ਕੀਤੀ ਤੇ ਫਿਰ ਮਜਬੂਰ ਹੋ ਕੇ ਭਾਰਤ ਨੂੰ ਹਾਮੀ ਭਰਨੀ ਪਈ। ਇੱਕ ਦਿਨ ਪਹਿਲਾਂ ਤੱਕ ਤੇ ਇਹਨਾਂ ਦੂਰਬੀਨ ਪਾਸ ਕਰ ਦਿੱਤੀ ਸੀ, ਫਿਰ ਇਹਨਾਂ ਇਹੋ ਸੋਚਿਆ ਕਿ ਅਸੀਂ ਹੁਣ ਸਮਾਂ ਸਾਂਭ ਕੇ ਲਾਂਘੇ ਦਾ ਐਲਾਨ ਕਰ ਦਿੰਦੇ ਆ ਤੇ ਫਿਰ 1 ਸਾਲ ਮਿਲ ਜਾਊ। 1 ਸਾਲ ਵਿੱਚ ਇਹਨਾਂ ਨੂੰ ਮੁਕਰਨ ਦੇ ਕਈ ਬਹਾਨੇ ਮਿਲ ਜਾਣਗੇ। ਦੂਜੇ ਪਾਸੇ ਪਾਕਿਸਤਾਨ ਨੇ ਭਾਰਤ ਦੇ ਨੁਮਾਇੰਦੇ ਵੀ ਸੱਦੇ, ਪਰ ਭਾਰਤ ਵਾਲੇ ਜੇ ਕਿਸੇ ਹੋਰ ਨੂੰ ਸੱਦਾ ਦਿੰਦੇ ਤਾਂ ਇਹਨਾਂ ਦੀਆਂ ਆਪਣੀਆਂ ਕੁਰਸੀਆਂ 'ਚ ਮੰਚ ਤੋਂ ਘਟ ਜਾਣੀਆਂ ਸਨ। ਹੁਣ ਸਿੱਧੂ ਤੇ ਕੈਪਟਨ ਦਾ ਸੀਐਮ ਦੀ ਕੁਰਸੀ ਲਈ ਆਪਸੀ ਟਕਰਾਅ ਵੀ ਸ਼ੁਰੂ ਹੋਣਾ ਹੈ। ਇੱਕ ਹੋਰ ਗੱਲ ਕਿ ਆਰਐਸਐਸ ਨੇ ਜਨਵਰੀ 2019 ਦੇ ਅਰਧ ਕੁੰਭ ਦੇ ਮੌਕੇ ਤੇ ਰਾਮ ਮੰਦਿਰ ਬਣਾਉਣ ਦਾ ਫੈਸਲਾ ਕਰਨਾ ਹੈ। ਉਦੋਂ ਤੱਕ ਇਹਨਾਂ ਨੂੰ ਇਹ ਸੋਚਣ ਦਾ ਸਮਾਂ ਮਿਲ ਗਿਆ ਕਿ ਵੋਟਾਂ ਲਈ ਕਿਸ ਨੂੰ ਨਿਸ਼ਾਨਾ ਬਣਾਇਆ ਜਾਵੇ, ਸਿੱਖਾਂ ਨੂੰ ਜਾਂ ਮੁਸਲਮਾਨਾਂ ਨੂੰ। ਬਾਦ ਸਿੰਘ ਜੀ ਬਹੁਤ ਸ਼ੁਕਰੀਆ, ਤੁਹਾਡੇ ਭੇਜੇ ਆਰਟੀਕਲ ਵੀ ਮਿਲਦੇ ਨੇ, ਤੁਸੀਂ ਸਾਡਾ ਬੜਾ ਕੀਮਤੀ ਅਸੈਟ ਹੋ। ਔਰ ਬਹੁਤ ਸ਼ੁਕਰੀਆ। ਆਵਾਜ਼ੇ ਖਾਲਿਸਤਾਨ ਤੋਂ ਵੀਰ ਲਿਖਦੇ ਨੇ if Indian army soldiers die then what about Pakistani soldiers? They die too. If any individual joins army, he is not hired to be a mock Fauji. They are there to fight, not dance while drunk every day. Captain Amrinder Singh should stop being a drama queen. So बड़ी सोहनी तुसी अंग्रेजी लिखी है। Very nice. ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਵੀ ਫੌਜੀ ਤਾਂ ਵਿਚਾਰੇ ਜਿਹੜੇ ਜਿਹਨਾਂ ਨੂੰ ਸ਼ਹੀਦ ਕਹਿ ਦਿੰਦੇ ਨੇ ਬਾਅਦ ਚ, ਉਹ ਤਾਂ ਇਹਨਾਂ ਦੀ ਗਲਤ ਨੀਤੀ ਦਾ ਸ਼ਿਕਾਰ ਹੋ ਰਹੇ ਨੇ। ਜੇ ਕਸ਼ਮੀਰ ਦੇ ਵਿੱਚ ਲੋਕਾਂ ਦੀ ਮਰਜ਼ੀ ਦੇ ਮੁਤਾਬਕ ਜਿਹੜਾ UN ਦੇ ਵਿੱਚ ਇਹਨਾਂ ਨੇ ਮੰਨਿਆ ਹੋਇਆ
ਇਹ ਉੱਥੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਲੋਕਾਂ ਨੂੰ ਜਿਹੜਾ ਹੈ ਉਹ ਰਾਏਸ਼ੁਮਾਰੀ ਨਾਲ ਹੱਕ ਦੇਣ, ਤੇ ਉੱਥੇ ਕੋਈ ਫੌਜ ਦੀ ਜਾਂ ਕਿਸੇ ਦੀ ਲੋੜ ਹੀ ਨਹੀਂ, ਫੌਜੀ ਵੀ ਆਪਣੇ ਘਰੀ ਜਾਣ। ਪਰ ਇਹ ਤਾਂ ਡਰਾਮਾ ਕਰ ਰਿਹਾ, ਇਹ ਤਾਂ ਆਲੇ ਤੋਂ ਅਮਰਿੰਦਰ ਤੱਕ ਗੱਦਾਰਾਂ ਦੀ ਨਸਲ, ਜੀ ਔਰ ਇਹਨਾਂ ਨੇ ਇਹੀ ਕੁਛ ਇਹਦੇ ਵਡੇਰਿਆਂ ਨੇ ਕੀਤਾ, ਇਹੀ ਕੁਛ ਇਹ ਕਰ ਰਹੇ। ਜੀ ਡਾਕਟਰ ਸਾਹਿਬ, ਦੂਸਰੇ ਰਿਟਰੀਵ ਨਹੀਂ ਹੋ ਰਹੇ ਮੈਚ। ਫਿਰ ਜੋ ਸਾਡਾ ਕੱਲ ਵਾਲਾ ਸੈਗਮੈਂਟ ਆਪਾਂ ਕੀਤਾ ਸੀ ਉਹਦੇ ਤੇ ਸਾਨੂੰ ਐਸ ਸੁਰਿੰਦਰ ਜੀ ਦਾ ਮੈਸੇਜ ਮੇਰਾ ਆਇਆ। ਖਿਆਲ ਹੈ ਵੀ ਦੂਸਰੇ ਦਾ, ਅਦਰਵਾਈਜ਼ ਰਾਣਾ ਸ਼ਹੀਦ ਸ਼ਾਹਿਦ ਅਬਾਸ, ਰਵਿੰਦਰ ਸਿੰਘ, ਮੈਂ ਹੁਣ ਨਾ ਹੀ ਪੜਾਂਗਾ ਜੀ, ਬਨਾਰਸ ਖਾਨ, ਰਵਿੰਦਰ ਸਿੰਘ, ਰਾਣਾ ਸ਼ਾਹਿਦ ਅਬਾਸ ਫਿਰ ਜਿਹੜੇ ਨੇ ਲਿਖਦੇ ਨੇ, ਔਰ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਮੈਸੇਜ ਨੇ, ਪਰ ਮੈਨੂੰ ਲੱਗਦਾ ਕਿ ਵੀ ਤੁਹਾਡੇ ਕੋਲ ਵੀ ਪੜਨ ਦਾ ਵਕਤ ਨਹੀਂ ਹੋਣਾ। ਠੀਕ ਹੈ, ਫਿਰ ਅੱਜ ਦੇ ਵਿਚਾਰ ਤੇ ਚਲੇ ਜਾਂਦੇ ਹਾਂ। ਠੀਕ ਡਾਕਟਰ ਸਾਹਿਬ, ਤੁਸੀਂ ਅੱਜ ਦਾ ਵਿਚਾਰ ਸਾਡੇ ਅਸੀਂ ਮਾਫੀ ਚਾਹੁੰਦੇ ਹਾਂ ਕਿ ਵੀ ਬਹੁਤ ਸਾਰੇ ਜਿਹੜੇ ਈਵਨ ਤੁਹਾਡੇ YouTubes ਤੇ ਔਰ ਦੂਸਰੇ ਮੈਸੇਜ ਵੀ ਹੁੰਦੇ ਨੇ ਕਿ ਸੈਂਕੜਿਆਂ ਚ ਨੇ, ਮੈਂ ਕੋਸ਼ਿਸ਼ ਵੀ ਕਰਦਾ ਪੜਨ ਦੀ, ਕਈ ਵਾਰ ਉਹਦੇ ਚ ਕੁਝ ਸਿਲੈਕਟ ਵੀ ਕਰਨ ਦੀ ਕੋਸ਼ਿਸ਼ ਕਰਦੇ, ਪਰ ਉਹਨੇ ਕੀ ਅਸੀਂ ਲਿਮਿਟਿਡ ਵਕਤ ਦੇ ਵਿੱਚ ਹੀ ਪੜ ਸਕਦੇ ਹਾਂ ਜੀ। ਔਰ ਜਿਵੇਂ ਸ਼ੁੱਕਰਵਾਰ ਦੇ ਪ੍ਰੋਗਰਾਮ ਚ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਲੋਕ ਵਾਰਾਂ ਤੇ ਵਧੀਕ, ਜਿਹਦੇ ਚ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਅਸੀਂ ਵਿਚਾਰ ਚੁੱਕੇ ਜੀ, ਔਰ ਹੁਣ ਇਹ ਅੱਗੇ ਅੱਜ 2 ਸ਼ਲੋਕ 20 ਤੇ 21 ਨੰਬਰ ਅਸੀਂ ਚੁਣੇ ਨੇ ਵਿਚਾਰ ਲਈ ਜੀ। ਮਨਮੁਖ ਨਾਮ ਨ ਚੇਤਨੀ, ਬਿਨ ਨਾਵੈ ਦੁਖ ਰੋਏ, ਆਤਮਾ ਰਾਮ ਨ ਪੂਜਨੀ, ਦੂਜੈ ਕਿਉਂ ਸੁਖ ਹੋਏ, ਹਉਮੈ ਅੰਤਰ ਮੈਲ ਹੈ, ਸ਼ਬਦ ਨ ਕਾਢੈ ਧੋਏ, ਨਾਨਕ ਬਿਨ ਨਾਵੈ ਮੈਲਿਆ ਮੂਏ, ਜਨਮ ਪਦਾਰਥ ਖੋਏ। ਹੁਣ ਇਸ ਦੇ ਵਿੱਚ ਜਿਹੜਾ ਮਨਮੁਖ ਹੈ, ਇੱਕ ਗੁਰੂ ਦੀ ਮੱਤ ਦੇ ਉੱਤੇ ਤੁਰਨ ਵਾਲਾ ਜੀ, ਜਿਹੜਾ ਆਪਣੇ ਮਜ਼ਹਬ ਦੇ ਪ੍ਰਿੰਸੀਪਲਸ ਦੇ ਉੱਤੇ, ਉਸ ਦੇ ਜਿਹੜੇ ਅਸੂਲ ਨੇ ਉਹਨਾਂ ਦੇ ਉੱਤੇ ਪਹਿਰਾ ਦਿੰਦਾ ਹੈ ਔਰ ਰੱਬ ਨੂੰ ਸਮਰਪਿਤ ਹੁੰਦਾ ਹੈ, ਰੱਬ ਦੀ ਇਬਾਦਤ 'ਚ ਹੁੰਦਾ ਹੈ ਜੀ। ਦੂਸਰਾ ਉਹ ਹੈ ਜਿਹੜਾ ਜਿਹਦਾ ਕੋਈ ਮੁਰਸ਼ਦ ਨਹੀਂ ਹੈ, ਜਿਹੜਾ ਕਿਸੇ ਦੀ ਜਿਹੜੀ ਹੈ ਉਹ ਆਗਿਆ ਦੇ ਵਿੱਚ ਨਹੀਂ ਹੁੰਦਾ, ਉਹ ਆਪਣੇ ਮਨ ਦੀ ਗੱਲ ਸੁਣਦਾ ਹੈ। ਉਹ ਕਹਿੰਦਾ ਹੈ ਕਿ ਜੀ ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ, ਅੱਗੋਂ ਕੌਣ ਦੱਸਣ ਆਇਆ ਵੀ ਕੀ ਹੈ, ਇਹੀ ਹੈ, ਮੌਜਾਂ ਕਰ ਲੋ, ਇਹੀ 4 ਦਿਨ ਜਵਾਨੀ ਦੇ ਨੇ, ਫਿਰ ਨਹੀਂ ਆਣੀ ਜਵਾਨੀ ਜੀ। ਹੁਣ ਉਹ ਮਨਮੁਖ ਨੇ, ਮਾਇਆ ਦੇ ਨਾਲ ਜੁੜੇ ਹੋਏ, ਦੁਨੀਆ ਦੀਆਂ ਚੀਜ਼ਾਂ ਦੇ ਨਾਲ ਜੁੜੇ ਹੋਏ, ਔਰ ਆਪਣੇ ਜਿਹੜਾ ਸਰੀਰਕ ਜਿਹੜੇ ਹੈ ਸ਼ੌਕ ਪੂਰੇ ਕਰਨ ਤੱਕ। ਸੋ ਗੁਰੂ ਸਾਹਿਬ ਫਰਮਾਉਂਦੇ ਨੇ, ਮਨਮੁਖ ਨਾਮ ਨ ਚੇਤਨੀ, ਬਿਨ ਨਾਵੈ ਦੁਖ ਰੋਏ, ਕਿ ਜਿਹੜੇ ਮਨਮੁਖ ਨੇ ਇਹ ਉਸ ਅੰਦਰ ਦੀ ਹਕੀਕਤ ਰੱਬ ਦੇ ਨਾਂ ਨਾਲ ਨਹੀਂ ਜੁੜਦੇ ਜੀ। ਔਰ ਜਦੋਂ ਤੱਕ ਰੱਬ ਦੀ ਯਾਦ, ਰੱਬ ਦਾ ਆਸਰਾ, ਭਰੋਸਾ ਤੁਹਾਡੇ ਅੰਦਰ ਨਹੀਂ ਹੁੰਦਾ ਤੇ ਫਿਰ ਦੁੱਖ ਮਿਲਦਾ ਤੇ ਦੁੱਖ ਚੋਂ ਰੋਣਾ ਨਿਕਲਦਾ ਜੀ। ਹੁਣ ਇਹ ਦੁੱਖ ਜਿਹੜਾ ਇਹ ਅੰਦਰਲੀ ਰੂਹ ਦਾ, ਉਹੀ ਤੁਸੀਂ ਉਹਨਾਂ ਲੋਕਾਂ ਨੂੰ ਦੇਖੋਗੇ ਕਿ ਇਨੇ ਧਨਵਾਨ, ਇਨੇ ਅਮੀਰ, ਹਰ ਸਾਧਨ, ਵਧੀਆ ਗੱਡੀਆਂ, ਵਧੀਆ ਕੋਠੀਆਂ, ਪਰ ਚੈਨ ਨਹੀਂ ਹੈ ਜੀ। ਜਿੰਨੇ ਬੁਖਾਰ ਦੇ ਕੈਪਸੂਲ ਨਹੀਂ ਵਿਕਦੇ, ਉਹਨੇ ਟ੍ਰੈਂਕੁਲਾਈਜ਼ਰ ਵਿਕਦੇ ਨੇ, ਨੀਂਦ ਦੀਆਂ ਗੋਲੀਆਂ ਜੀ। ਹੁਣ ਜ਼ਾਹਰ ਹੈ ਕਿ ਵੀ ਜਿਹੜਾ ਰੱਬ ਨੂੰ ਜੁੜਿਆ ਹੋਇਆ ਉਹ ਤਾਂ ਕਹਿੰਦਾ ਹੈ ਵੀ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੇ ਜੰਤ ਉਪਾਏ ਕੇ ਤਿਨਾ ਵੀ ਰੋਜ਼ੀ ਦੇ। ਵੀ ਕਾਦੀ ਚਿੰਤਾ ਹੈ ਜੀ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰੇ। ਸੋ ਉਹ ਤਾਂ ਚਿੰਤਾ 'ਚ ਨਹੀਂ ਹੁੰਦਾ। ਨਾਲ ਇਹ ਵੀ ਕਿਹਾ, ਵੱਡੇ ਵੱਡੇ ਜੋ ਦੀਸੈ ਲੋਕ, ਤਿੰਨ ਕੋ ਵਿਆਪੇ ਚਿੰਤਾ ਰੋਗ, ਉਹ ਤਾਂ ਚਿੰਤਾ ਦੇ ਮਾਰੇ ਹੋਏ ਨੇ। ਸੋ ਇਹ ਦੁੱਖ ਹੈ ਕਿ ਇਨ ਦਾ ਐਂਡ ਜਦੋਂ ਤੱਕ ਤੁਹਾਡੇ ਅੰਦਰ ਟਿਕਾ ਨਹੀਂ ਹੈ, ਤੁਸੀਂ ਆਪਣੇ ਆਪ ਨੂੰ ਐਟ ਪੀਸ ਵਿਦ ਯੋਰਸੈਲਫ ਨਹੀਂ ਮਹਿਸੂਸ ਕਰਦੇ ਜੀ। ਆਤਮਾ ਰਾਮ ਨਾ ਪੂਜਣੀ, ਦੂਜਾ ਕਿਉਂ ਸੁਖ ਹੋਏ, ਕਿ ਜੇ ਤੁਹਾਡੀ ਰੂਹ ਉਸ ਰੱਬ ਦੇ ਨਾਲ ਨਹੀਂ ਜੁੜੀ ਹੋਈ ਤੇ ਦੂਜਾ ਮਾਇਆ ਦੇ ਵਿੱਚ, ਦੁਨੀਆਦਾਰੀ ਦੇ ਵਿੱਚ ਤੁਹਾਨੂੰ ਕਿੱਥੋਂ ਸੁੱਖ ਮਿਲ ਜਾਏ ਜੀ। ਹਉਮੈ ਅੰਤਰ ਮੈਲ ਹੈ, ਸ਼ਬਦ ਨਾ ਕਾਢੇ ਧੋਏ, ਕਿ ਅੰਦਰ ਹਉਮੈ ਫਸੀ ਹੋਈ ਹੈ, ਅਹਮ, ਜਾਂ ਇਹਨੂੰ ਹੁਮ ਕਹਿੰਦੇ ਨੇ, ਔਰ ਹੁਮ ਖਤਮ ਹੁੰਦੀ ਹੈ ਸ਼ਬਦ ਦੇ ਨਾਲ ਜੀ। ਪਰ ਜੇ ਸ਼ਬਦ ਦੇ ਨਾਲ ਜੁੜਨਾ ਹੀ ਨਹੀਂ ਹੈ, ਸ਼ਬਦ ਨਾ ਕਾਢੇ ਧੋਏ, ਤੇ ਉਸ ਹਉਮੈ ਨੂੰ ਕੌਣ ਧੋ ਸਕਦਾ ਹੈ? ਬਿਲਕੁਲ। ਨਾਨਕ ਬਿਨ ਨਾਵੈ ਮੈਲਿਆ ਮੂਏ, ਜਨਮ ਪਦਾਰਥ ਖੋਏ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਮੈਲਾ ਹੀ ਬੰਦਾ ਮਰ ਜਾਏਗਾ, ਉਸ ਮੈਲ ਹਉਮੈ ਦੇ ਵਿੱਚ ਹੀ ਮਰ ਜਾਏਗਾ। ਜਨਮ ਪਦਾਰਥ ਖੋਏ, ਜਿਹੜਾ ਜੀਵਨ ਦਾ ਮਨੋਰਥ ਸੀ, ਜਿਹੜਾ ਜੀਵਨ ਦੇ ਵਿੱਚ ਤੁਸੀਂ ਕੁਝ ਕਰ ਸਕਦੇ ਸੀ,
ਉਸ ਜਿਹੜਾ ਜਨਮ ਦਾ ਜਿਹੜਾ ਪਦਾਰਥ ਹੈ, ਜਿਹੜਾ ਐਲੀਮੈਂਟ ਸੀ ਲਾਈਫ ਦਾ, ਉਹਨੂੰ ਤੁਸੀਂ ਲੂਜ਼ ਕੀਤਾ ਹੈ, ਉਹਨੂੰ ਤੁਸੀਂ ਗਵਾਇਆ ਜੀ। ਔਰ ਉਸੇ ਤਰ੍ਹਾਂ ਹੀ ਜਿਵੇਂ ਤੁਸੀਂ ਆਏ ਸੀ ਕੋਰੇ ਦੇ ਕੋਰੇ, ਉਵੇਂ ਹੀ ਚਲੇ ਗਏ ਮਾਇਆ ਦੇ ਵਿੱਚ। ਦੂਸਰਾ ਸ਼ਲੋਕ ਹੈ, ਮਨਮੁਖ ਬੋਲੇ ਅੰਧਲੇ ਤਿਸ ਮੈਂ ਅਗਨੀ ਕਾ ਵਾਸ, ਬਾਣੀ ਸੁਰਤ ਨ ਬੁਝਣੀ ਸ਼ਬਦ ਨ ਕਰੈ ਪ੍ਰਗਾਸ, ਉਨ ਆਪਣੀ ਅੰਦਰ ਸੁਧ ਨਹੀਂ ਗੁਰ ਬਚਨ ਨ ਕਰੈ ਵਿਸਾਸ, ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ, ਹਰ ਗਿਆਨੀਆਂ ਕੀ ਰਖਦਾ ਹਉ ਸਦ ਬਲਿਹਾਰੀ ਤਾਸ, ਗੁਰਮੁਖ ਜੋ ਹਰ ਸੇਵ ਦੇ ਜਨ ਨਾਨਕ ਤਾਂ ਕਾ ਦਾਸ। ਹੁਣ ਇਹ ਮਨਮੁਖ ਦੀ ਗੱਲ ਹੀ ਜਿਹੜੀ ਪਿਛਲੇ ਸ਼ਲੋਕ 'ਚ ਚੱਲ ਰਹੀ ਹੈ ਉਸ ਦੀ ਕੰਟੀਨਿਊਟੀ ਹੈ ਜੀ। ਔਰ ਅਖੀਰਲੀਆਂ ਜਿਹੜੀਆਂ ਤੁਕਾਂ ਨੇ ਉਹ ਫਿਰ ਗੁਰਮੁਖ ਦੀਆਂ ਨੇ ਕਿ ਇੱਕ ਪਾਸੇ ਮਨਮੁਖ ਕਿਵੇਂ ਦੁੱਖ 'ਚ ਹੈ, ਹਉਮੈ ਦਾ ਮਾਰਿਆ ਹੈ, ਉਹਨੇ ਜੀਵਨ ਦਾ ਪ੍ਰਯੋਜਨ ਨਹੀਂ ਸਮਝਿਆ, ਉਵੇਂ ਹੀ ਮਰ ਗਿਆ ਜੀ। ਔਰ ਮਨਮੁਖ ਬੋਲੇ ਅੰਧਲੇ ਤਿਸ ਮੈਂ ਅਗਨੀ ਕਾ ਵਾਸ, ਕਿ ਜਿਹੜਾ ਮਨ ਦੇ ਮਗਰ ਲੱਗਣ ਵਾਲਾ ਹੈ, ਤੁਸੀਂ ਆਪਣੇ ਗੁਰੂ ਆਪਣੇ ਪੈਗੰਬਰ ਦੀਆਂ ਟੀਚਿੰਗਸ ਦੇ ਉੱਤੇ ਪਹਿਰਾ ਨਹੀਂ ਦਿੰਦੇ ਤੇ ਫਿਰ ਅੰਨੇ ਹੋ ਤੁਸੀਂ। ਕਿਉਂਕਿ ਜਦੋਂ ਅਸੀਂ ਅੰਨੇਪਣ ਦੀ ਗੱਲ ਕਰਦੇ ਹਾਂ, ਰੂਹ ਦੇ ਅੰਨਾ ਹੋਣਾ ਹੁੰਦਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਕਿ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਗੁਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਕਿਉਂਕਿ ਇਹ ਗਿਆਨ ਦਾ ਸੁਰਮ ਹੈ, ਅਦਰਵਾਈਜ਼ ਤਾਂ ਗਿਆਨ ਹੈ ਚਾਰ ਚਫੇਰੇ। ਮਨਮੁਖ ਬੋਲੇ ਅੰਧਲੇ, ਇਹ ਜਿਹੜੇ ਨੇ ਅੰਨੇ ਹੁੰਦੇ ਨੇ ਰੂਹ ਦੇ। ਤਿਸ ਮੈਂ ਅਗਨੀ ਕਾ ਵਾਸ, ਹੁਣ ਅੱਗ ਕੀ ਹੈ? ਤੜਫਾਂਦੀ ਹੈ ਜੀ। ਤੇ ਮਨ ਦੇ ਵਿੱਚ ਜੇ ਰੱਬ ਨਹੀਂ ਹੈ ਤੇ ਕੀ ਹੋਏਗਾ? ਡਿਜ਼ਾਇਰਸ ਹੋਣਗੀਆਂ, ਇੱਛਾਵਾਂ ਹੋਣਗੀਆਂ। ਤੇ ਡਿਜ਼ਾਇਰਸ ਤੁਹਾਨੂੰ ਤੰਗ ਕਰਦੀਆਂ ਨੇ, ਉਹ ਤੁਹਾਨੂੰ ਜਿਹੜੀਆਂ ਨੇ ਉਹ ਬਹਿਣ ਹੀ ਨਹੀਂ ਦਿੰਦੀਆਂ ਟਿਕ ਕੇ, ਉਹਨਾਂ ਨੇ ਦੌੜਾਇਆ ਹੁੰਦਾ ਜੀ। ਬਾਣੀ ਸੁਰਤ ਨਾ ਬੁੱਝਣੀ ਸ਼ਬਦ ਨਾ ਕਰੇ ਪ੍ਰਗਾਸ, ਕਿ ਬਾਣੀ ਸੁਰਤ ਦੇ ਵਿੱਚ ਵਸਦੀ ਨਹੀਂ ਹੈ, ਅੰਦਰ ਦੀ ਸੋਝੀ ਨਹੀਂ ਹੈ ਤੇ ਸ਼ਬਦ ਦਾ ਚਾਨਣ ਨਹੀਂ ਹੈ। ਜੇ ਸ਼ਬਦ ਬਾਣੀ ਨਾਲ ਜੁੜੋਗੇ ਤੇ ਸ਼ਬਦ ਤੁਹਾਡੇ ਮਨ ਦੇ ਵਿੱਚ ਵਸੇਗਾ। ਉਹਨਾਂ ਆਪਣੀ ਅੰਦਰ ਸੁਧ ਨਹੀਂ ਗੁਰ ਬਚਨ ਨਾ ਕਰੈ ਵਿਸਾਸ, ਹੁਣ ਉਹਨਾਂ ਦੇ ਅੰਦਰ ਕਿਉਂਕਿ ਖੁਦ ਗਿਆਨ ਨਹੀਂ ਹੈ, ਕੋਈ ਉਹਨਾਂ ਨੂੰ ਸੁਧ ਬੁੱਧ ਨਹੀਂ ਹੈ ਤੇ ਇਸ ਕਰਕੇ ਉਹਨਾਂ ਦੇ ਉੱਤੇ ਕੋਈ ਜਿਹੜੀ ਗੁਰੂ ਦੀ ਰਹਿਮਤ ਨਹੀਂ ਹੁੰਦੀ ਤੇ ਉਹ ਗੁਰੂ ਦੇ ਬਚਨ ਦੇ ਉੱਤੇ ਕੋਈ ਅਮਨਾ ਵੀ ਨਹੀਂ ਕਰਦੇ, ਵਿਸ਼ਵਾਸ ਵੀ ਨਹੀਂ ਕਰਦੇ। ਹੁਣ ਅਖੀਰਲੀਆਂ ਤਿੰਨ ਤੁਕਾਂ ਇਹਨਾਂ ਦੇ ਬਰਕਸ ਉਲਟ ਜਿਹੜਾ ਗਿਆਨਵਾਨ ਹੈ ਉਸ ਦੀ ਅਵਸਥਾ ਕੀ ਹੁੰਦੀ ਹੈ? ਗਿਆਨੀਆਂ ਅੰਦਰ ਗੁਰ ਸ਼ਬਦ ਹੈ। ਜਿਹੜਾ ਗੁਰੂ ਦੇ ਉੱਤੇ ਯਕੀਨ ਕਰਨ ਵਾਲਾ ਗੁਰਮੁਖ ਹੈ ਉਹ ਗਿਆਨੀ ਹੈ, ਗਿਆਨਵਾਨ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ ਵਸਦਾ ਹੈ। ਨਿਤ ਹਰ ਲਿਵ ਸਦਾ ਵਿਗਾਸ, ਕਿ ਉਸ ਦੀ ਰੋਜ਼ਾਨਾ ਲਿਵ ਦੇ ਵਿੱਚ ਵਾਹਿਗੁਰੂ ਵਸਦਾ ਹੈ ਤੇ ਵਿਗਾਸ ਹੈ ਖੁਸ਼ੀ। ਜੀ। ਨਾਨਕ ਭਗਤਾਂ ਸਦਾ ਵਿਗਾਸ, ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ। ਉਸ ਦੇ ਅੰਦਰ ਕੋਈ ਪਾਪ ਔਰ ਦੁੱਖ ਨਹੀਂ ਟਿਕਦਾ ਕਿਉਂਕਿ ਉਹ ਰੱਬ ਨਾਲ ਜੁੜਿਆ ਹੋਇਆ ਹੈ ਤੇ ਵਿਗਾਸ ਹੈ ਖੁਸ਼ੀ ਚ, ਖੇੜਾ। ਜਦੋਂ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਨਾਮ ਖੇੜਾ ਹੈ, ਜਿਸ ਦੇ ਅੰਦਰ ਜਿਹੜੇ ਕਹਿੰਦੇ ਨੇ ਜੀ ਅਸੀਂ ਰੂਹਾਨੀ ਜੀਵਨ ਅਧਿਆਤਮਕ ਬਾਣੀ ਨਿਤਨੇਮ ਕਰਦੇ ਆ ਤੇ ਉਹ ਸੜੇ ਹੋਣ ਜਾਂ ਮੂੰਹ ਤੇ ਜਿਹੜਾ ਉਹ ਫਿੱਟੇ ਮੂੰਹ ਹੋਏ ਲਿਖਿਆ ਨਹੀਂ। ਰੱਬ ਦਾ ਬੰਦਾ ਹੋਣ ਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਉਹਨੂੰ ਮਿਲ ਕੇ ਤੁਹਾਨੂੰ ਚਾਅ ਚੜ੍ਹਦਾ, ਉਸ ਦੇ ਵਿੱਚ ਖੇੜਾ ਹੁੰਦਾ ਹੈ, ਖੁਸ਼ੀ ਹੁੰਦੀ ਹੈ, ਉਹ ਕ੍ਰੋਧ ਚ ਨਹੀਂ ਹੁੰਦਾ, ਉਹ ਹੰਕਾਰ ਚ ਨਹੀਂ ਹੁੰਦਾ, ਉਹ ਤੁਹਾਨੂੰ ਦੂਰੋਂ ਹੀ ਖੁਸ਼ਬੂ ਆ ਜਾਂਦੀ ਹੈ। ਇਹੀ ਫ੍ਰੈਗਰੈਂਸ ਹੈ ਰੱਬ ਦੇ ਬੰਦਿਆਂ ਦੀ ਕਿ ਚਾਰ ਚਫੇਰੇ ਜਿਹੜਾ ਉਹ ਖੁਸ਼ੀ ਵੰਡਦੇ ਨੇ। ਇਹੀ ਗੁਰੂ ਸਾਹਿਬ ਨੇ ਫਰਮਾਇਆ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ, ਆਲਵੇਜ਼ ਹੈਪੀ ਆਲਵੇਜ਼ ਚੀਅਰਫੁਲ, ਹਰ ਗਿਆਨੀਆਂ ਕੀ ਰੱਖਦਾ ਹਉ ਸਦ ਬਲਿਹਾਰੀ ਤਾਸ, ਕਿ ਕਿਉਂਕਿ ਫਿਰ ਰੱਬ ਹਾਫਜ਼ ਹੁੰਦਾ ਉਹਨਾਂ ਦਾ, ਰੱਬ ਜਾਮਨ ਹੁੰਦਾ ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਹੜਾ ਰੱਬ ਦੀ ਉਸ ਓਟ ਦੇ ਵਿੱਚ ਹੈ ਔਰ ਜਿਹਦਾ ਰੱਬ ਹਾਫਜ਼ ਹੈ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਗੁਰਮੁਖ ਜੋ ਹਰ ਸੇਵਦੇ ਜਨ ਨਾਨਕ ਤਾਂ ਕਾ ਦਾਸ, ਗੁਰੂ ਸਾਹਿਬ ਫਰਮਾਉਂਦੇ ਨੇ ਉਹ ਗੁਰਮੁਖ ਨੇ ਜਿਹੜੇ ਰੱਬ ਦੀ ਸੇਵਾ ਦੇ ਵਿੱਚ ਨੇ, ਰੱਬ ਦੀ ਖਲਕਤ ਦੀ ਸੇਵਾ ਵਿੱਚ ਨੇ, ਕਿਉਂਕਿ ਉਹਨਾਂ ਨੂੰ ਇਹ ਸਮਝ ਹੈ ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ ਜਨ ਨਾਨਕ ਤਾਂ ਕਾ ਦਾਸ। ਗੁਰੂ ਸਾਹਿਬ ਫਰਮਾਉਂਦੇ ਨੇ ਭਾਈ ਮੈਂ ਉਹਨਾਂ ਦਾ ਵੀ ਅੱਗੋਂ ਨੌਕਰ ਹੈ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਤੇ ਅੱਜ ਦੇ ਜੋ ਅਹਿਮ ਇਸ਼ੂ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ
ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾਸ ਨਾ ਗਿਆ ਦਿਓ। ਦੇਖਦੇ ਰਹੋ TV84। ਗੁਰੂ ਜੀ ਦੀ ਬਖਸ਼ੀ ਹੋਈ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।